ਬਾਬਾ ਜੀ ਹੁਣ ਖਾਬਾਂ ਖਿਆਲਾਂ 'ਚ ਤੁਹਾਨੂੰ ਵਤਨ ਚੇਤੇ ਆਂਦਾ ਵਾ, ਯਾਦ ਆਂਦਾ ਵਾ? ਮੈਂ ਨਾ ਜੀ ਤੈਨੂੰ ਦੱਸਿਆ ਕਸਮ ਖਿਲਾ ਰਿਹਾ ਲੈਂਦੇ ਰੋ ਮੂੰਹ ਇਹਦੀ ਕਰੋ ਇੱਕ ਵਾਰੀ ਮੈਨੂੰ ਹਿੰਦੁਸਤਾਨ ਜ਼ਰੂਰ ਚੇਤੇ ਆਂਦਾ। ਅੱਛਾ ਰੋਜ਼ਾਨਾ ਰੋਜ਼ਾਨਾ ਸੌਂ ਕੇ ਮੇਰਾ ਮਤਲਬ ਫਿਰ ਰਾਤ ਵੀ ਕਈ ਵਾਰੀ ਯਾਦ। ਜਦੋਂ ਅਸੀਂ ਤੁਰੇ ਆ ਨਾ ਉਦੋਂ ਸਾਡੇ ਪਿਓ ਨੇ ਸੱਤ ਅੰਦਰ ਸਾਡੇ ਸੱਤਾਂ ਜੰਦਰੇ ਮਾਰ ਕੇ ਤੇ ਕੁੰਜੀਆਂ ਉਹਨੂੰ ਦੇ ਦਿੱਤੀਆਂ। ਕੁੰਜੀਆਂ ਉਹਦੇ ਕੋਲ ਆ? ਕੁੰਜੀਆਂ ਉਹਦੇ ਕੋਲ ਆ। ਉਹ ਸਾਡੇ ਪਿਓ ਨੇ ਆਖਿਆ ਵੀ ਜੇ ਇਹਦੇ ਸਿਆਣਿਆ ਅਸੀਂ ਭਲਕ ਤਾਗ ਆ ਗਏ ਤੇ ਠੀਕ ਆ, ਤੇ ਜੇ ਨਾ ਆਏ ਤੇ ਜਿੰਨਾ ਜੋ ਕੁਛ ਹੋਏਗਾ ਲੈ। ਤੁਹਾਡਾ ਕਲਾਨੌਰ ਚ ਕੋਈ ਹੈਗਾ ਕਿ ਸੱਜਣ ਮਿੱਤਰ ਕੋਈ ਰਿਸ਼ਤੇਦਾਰ? ਹਾਂ ਅਜੇ ਸੱਜਣ ਮਿੱਤਰ ਜੀ ਧੰਨੋ ਖਤਰੀ ਸੀ, ਉਹ ਸਾਡੇ ਪਿਓ ਨਾਲ ਉਹਦੀ ਬੜੀ ਕਰ ਸਲਾਮਾ ਲੈ ਕੇ। ਕਿਹੜੇ ਮਹੱਲੇ ਸੀ ਕਲਾਨੌਰ? ਉਹ ਇੱਕੋ ਬਾਜ਼ਾਰ ਸੀ ਕਲਾਨੌਰ 'ਚ। ਮੇਨ ਬਾਜ਼ਾਰ ਜਿਹੜਾ? ਹਾਂ ਮੇਨ ਬਾਜ਼ਾਰ 'ਚ। ਉਹਦਾ ਮੈਂ ਘਰ ਵੀ ਵੇਖਿਆ ਅੱਛਾ। ਤੇ ਉਹਦੇ ਉਹ ਘੋੜੇ ਤੇ ਆਉਂਦਾ ਇਹ ਘਰ ਤੁਹਾਨੂੰ ਲੈ ਜਾਈਏ ਪਛਾਣ ਲਓਗੇ ਇੱਥੇ ਕਲਾਨੌਰ? ਹਾਂ। ਜਾਣਾ ਹੁਣ ਪਿੰਡ ਆਪਣੇ? ਮੈਂ ਜੀ ਲੈ ਚੱਲੋ, ਹੁਣੇ ਲੈ ਚੱਲੋ। ਕਾਗਜ਼ ਕੁਗਜ਼ ਆਏ ਕਿ ਕੋਈ ਨਹੀਂ? ਹੈ ਕਾਗਜ਼ ਕੁਗਜ਼ ਆਏ ਕਿ ਕੋਈ ਨਹੀਂ? ਕਾਗਜ਼ ਕਦੇ ਕੋਈ ਨਹੀਂ। ਇੰਜ ਕਰਦੇ ਆ, ਇਹ ਬਾਬਾ ਜੀ ਇੱਥੋਂ ਦੇ ਸਨ, ਇਹਨਾਂ ਨੂੰ ਅਸੀਂ ਰੱਖ ਲੈਂਦੇ ਆ, ਇਹਨਾਂ ਦੇ ਪਾਸਪੋਰਟ ਤੇ ਤੁਸੀਂ ਚੱਲ ਜਾਓ। ਸਹੀ ਹੈ ਜੀ। ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਮੈਨੂੰ ਆਰਡਰ ਹੋਵੇ ਨਾ ਵੀ ਤੈਨੂੰ ਕੁਛ ਨਹੀਂ ਹੈ ਆਂਦੇ, ਮੈਂ ਤੁਰ ਕੇ ਵੀ ਜਾ ਸਕਦਾ। ਆਏ ਹਾਏ। ਇਹ ਨਾ ਮੈਨੂੰ ਆਖੇ ਵੀ ਤੂੰ ਕਿਤੇ ਤੁਰ ਕੇ। ਤੁਹਾਡਾ ਨਾਂ ਕੀ ਹੈਗਾ? ਮੇਰੇ ਨਾਲ ਦਾ ਰੱਖੋ। ਅੱਲਾ ਰੱਖਾ। ਹਾਂਜੀ। ਪਿੰਡ ਕਿਹੜਾ ਸੀ ਤੁਹਾਡਾ? ਅਦਾਲਤਪੁਰਾ। ਅਦਾਲਤਪੁਰਾ। ਹਾਂਜੀ। ਉਹਦੇ ਲਾਗੇ ਲਾਗੇ ਪਿੰਡਾਂ ਦਾ ਪਤਾ ਹਾਂ। ਦੱਸੋ ਕਿਹੜੇ ਕਿਹੜੇ ਪਿੰਡ ਸੀਗੇ? ਹਰੀਮਾਬਾਦ, ਹਾਂ। ਨਵਾਂ ਪਿੰਡ, ਹਾਂ। ਡੇਢ ਅੱਛਾ। ਤੇ ਡੇਢ ਦੇ ਇੱਧਰ ਧਾਰੇ ਵਾਲੀ ਹੁੰਦੀ, ਉੱਥੋਂ ਕੱਪੜਾ ਲਿਆਉਂਦੇ ਹੁੰਦੇ ਡੀਪੂ ਚੋਂ। ਅੱਛਾ। ਆ ਇਹ ਪਿੰਡ ਦੇ ਸਾਡੇ ਲਾਗੇ। ਸਹੀ। ਹਾਂ। ਤੇ ਤੁਹਾਡਾ ਪਿੰਡ ਰਲਵਾ ਮਿਲਵਾ ਸੀ ਜਾਂ ਸਾਲਮ ਸੀਗਾ? ਹਾਂਜੀ। ਤੁਹਾਡਾ ਪਿੰਡ 'ਚ ਸਿੱਖ ਹਿੰਦੂ ਨਹੀਂ ਹੈਗੇ? ਨਹੀਂ ਕੋਈ ਸਿੱਖ ਦੀ ਈਸਾਈ ਸਾਡੇ ਪਿੰਡ ਵਿੱਚ ਕੋਈ ਸਿੱਖ। ਈਸਾਈ ਹੈ ਸੀਗੇ? ਹਾਂ। ਬਾਕੀ ਆਪਣੇ ਮੈਂ ਨਾਨਕੇ ਡੇਢ ਔਰ ਰੜਿਆਣਾ, ਹਾਂ। ਉੱਥੇ ਵੀ ਮੈਂ ਬੜਾ ਚਿਰ ਡੰਗਰ ਚਾਰਦਾ ਰਿਹਾ। ਮੇਰਾ ਮਤਲਬ ਵੀ ਉੱਥੇ ਸਾਡੇ ਨਾਨਕੇ ਸਨ। ਰੜਿਆਣਾ ਹੁੰਦਾ ਰੜਿਆਣਾ ਕਲਾਣਾ ਉਹਦੇ ਅਗਲੇ ਬੰਦੇ ਦੀ ਸੱਜੇ ਚੱਕ। ਹਾਂ ਹਾਂ ਹਾਂ। ਕਿਸੇ ਸਿੱਖ ਦਾ ਨਾਂ ਯਾਦ ਹੈ ਉਧਰ ਪਾਸੇ? ਨਹੀਂ ਜੀ, ਉਧਰ ਦਾ ਸਿੱਖ ਦਾ ਸਾਡੇ ਦੇ ਸਿੱਖ ਦੇ ਹੀ ਰਾਹ ਜਾਣ ਕੇ ਵੇਖੇ ਸਾਨੂੰ ਤੇ। ਅੱਛਾ। ਹਾਂ 47 ਤੋਂ ਪਹਿਲੇ ਵਸੇਬ ਠੀਕ ਸੀਗਾ? ਹਾਂ ਜੀ। ਪਹਿਲੇ ਠੀਕ ਰਹਿੰਦੇ ਸੀ, ਕੋਈ ਸਿੱਖਾਂ ਨਾਲ ਲੜਾਈ ਤੇ ਨਹੀਂ ਸੀ? ਨਹੀਂ 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 ਜੀ, ਸਾਡੇ ਪਿੰਡ ਹੈ ਹੀ ਸਿੱਖ ਕੋਈ ਨਹੀਂ। ਫਿਰ 47 ਚ ਕੀ ਬਣਿਆ, ਕਿਉਂ ਨਿਕਲੇ ਉਤੋਂ? ਉੱਥੋਂ ਜੀ ਉਹ ਉੱਥੇ ਨਿਕਲੇ ਉੱਥੇ ਅਦਲ ਬਦਲ ਹੋ ਗਿਆ ਤੇ ਜੀ ਨਿਕਲੇ। ਮੈਂ ਬੈਠ ਕੇ ਤੇ ਸੁੱਤਾ ਆਪਣੀ ਦੇ। ਅੱਛਾ। ਤੇ ਉੱਥੇ ਫਿਰ ਪਿਓ ਨੇ ਠਾ ਲਿਆ ਕਿ ਜਾ ਪੱਠੇ ਲਿਆ। ਅੱਛਾ। ਪੱਠੇ ਮੈਂ ਲੈਣ ਗਿਆ ਤੇ ਮੈਂ ਹਾਂ। ਦਾਤਰੀ ਚੱਕ 'ਚ ਰੱਖ ਆਇਆ। ਅੱਛਾ। ਚੱਕ 'ਚ ਰੱਖ ਆਇਆ ਤੇ ਮੈਂ ਆਇਆ ਨਾ ਪਿੰਡ ਇੰਨੇ ਕਿ ਮੈਂ ਪੱਠੇ ਚੁੱਕੇ ਆ। ਜਿਵੇਂ ਪਿੰਡ ਆਇਆ ਤੇ ਇੱਧਰੋਂ ਲੋਕ ਜਿਹੜੇ ਨਵਾਂ ਪਿੰਡ ਸੀ ਨਾ, ਉਧਰੋਂ ਮਈਆਂ ਦੇ ਉਹ ਲੱਦੀਏ ਸਮਾਨ ਲੱਦਿਆ। ਅੱਛਾ। ਏਦਾਂ ਗੱਠਾਂ ਜੀਆਂ ਬਣ ਕੇ ਤੇ ਮੈਂ ਕਿਹਾ ਸਾਡੇ ਬੂਹੇ ਕੀ ਬਾਬਾ ਪੀਰੂ ਹੁੰਦਾ ਸੀ, ਉਹਦਾ ਬਾਜਰਾ ਬੜਾ ਹੈ। ਅੱਛਾ। ਕਿ ਉਹ ਬਾਜਰੇ 'ਚ ਲੋਕਾਂ ਡੰਗੇ ਛੱਡੇ। ਮੈਂ ਲੈ ਵੀ ਅੱਜ ਬਾਬੇ ਪੀਰੂ ਨੇ ਲੋਕਾਂ ਨਾਲ ਲੜ ਕੇ ਨਾ ਤੇ ਸਾਰਾ ਬਾਜਰਾ ਉਹਦਾ ਜਾੜ ਦਿੱਤਾ। ਤੇ ਮੈਂ ਆਪਣੇ ਪਿਓ ਨੂੰ ਪੁੱਛਦਾ ਕਿ ਬਾਬੇ ਪੀਰੂ ਦੀ ਤੋਂ ਸਾਡਾ ਵੀ ਮਾਲ ਵਿੱਚ ਝੂੜ ਲਿਆ। ਮੈਂ ਉਹਨੂੰ ਆਖਿਆ, ਮੈਂ ਕਿਹਾ ਡੰਗਰ ਅੱਬਾ ਬੰਨ ਲਈਏ ਚਾਚਾ, ਤੇ ਕੋਈ ਨਹੀਂ ਪਤਾ ਇੱਥੇ ਚਲੇ ਜਾਣਾ। ਉਦੋਂ ਹੀ ਅਸੀਂ ਚਲੇ ਗਏ, ਉੱਠ ਪਏ। ਬਸ ਜੇਰ ਕੋਈ ਨਹੀਂ ਲੱਗੀ। ਖੈਰ ਖਰੀਦੀ ਆ ਗਏ ਸੀ ਅਸੀਂ? ਖੈਰ ਖਰੀਦ ਸਾਨੂੰ ਕਿਸੇ ਐਸ ਜੋ ਕੋਈ ਢੀਮ ਨਹੀਂ ਮਾਰੀ। ਅੱਛਾ। ਵੈਸੇ ਦਿਲ ਕਰਦਾ ਸੀ ਪਿੰਡ ਛੱਡਣ ਨੂੰ? ਦਿਲ ਦੀ ਤੇ ਨਹੀਂ ਸੀ ਕਰਦਾ ਪਏ। ਹੁਣ ਦਿਲ ਤੇ ਤੁਸੀਂ ਇਹ ਗੱਲ ਕੀਤੀ ਹੈ, ਮੈਂ ਇੱਕ ਵਾਰੀ ਰਾਤ ਨੂੰ ਹਿੰਦੁਸਤਾਨ ਮੈਨੂੰ ਚੇਤਾ ਆਉਂਦਾ। ਹਰ ਰਾਤ? ਹਰ ਰਾਤ ਇਮਾਨਦਾਰੀ ਦੀ ਗੱਲ। ਹਾਂ। ਇੱਕ ਵਾਰੀ ਚੇਤਾ ਆਉਂਦਾ ਵੀ ਉਹ ਚੇਤਾ ਕਰਕੇ ਸੌਂਦੇ ਹੋ? ਹਾਂ ਚੇਤਾ ਕਰਕੇ ਸੌਂਦਾ, ਝੂਠ ਨਹੀਂ ਮਾਰ। ਤੇ ਹੁਣ ਚਲੀਏ ਫਿਰ, ਗੇੜਾ ਗੂੜਾ ਮਾਰੀਏ? ਤੇ ਗੇੜਾ ਮਰਵਾ ਦੇ ਤੇ ਹੋਰ ਕੀ ਚਾਹੀਦਾ। ਹਾਂ ਤੁਹਾਡੇ ਪਿੰਡ ਦਾ ਤੁਹਾਡਾ ਇੱਕ ਬੰਦਾ ਤੁਹਾਨੂੰ ਮਿਲਾਨੇ ਆ। ਅੱਛਾ। ਤੇ ਇਹ ਤੁਹਾਡੇ ਕੋਲ ਕੁਝ ਪੁੱਛੇਗਾ, ਇਹਨੂੰ ਦੱਸੋ। ਨਾਲ ਇਹ ਦੱਸੋ ਉੱਥੇ ਇੱਕ ਦਰਬਾਰ ਹੈਗਾ। ਅੱਛਾ ਕਿਹੜਾ ਜੀ? ਉੱਥੇ ਦਰਬਾਰ ਆਇਆ ਸੀ ਤੁਹਾਡੇ ਪਿੰਡ ਦੇ ਲਾਗੇ ਕਿਤੇ? ਗ੍ਰਹਿਮ ਖਰੀਦ ਉਹਨੂੰ ਆਂਦੇ ਹੁੰਦੇ ਸਨ। ਮੇਰਾ ਮਤਲਬ ਉੱਥੇ ਖੀਰ ਖਾ ਰਹੇ ਚੜ੍ਹਨ ਜਾਂਦੇ ਹੁੰਦੇ ਸਨ। ਅੱਛਾ। ਕਲਾਨੌਰ ਦੇ ਲਾਗੇ, ਕਲਾਨੌਰ ਤੇ ਅਦਾਲਤਪੁਰੇ ਦੇ ਸੰਨ 'ਚ ਆਉਂਦਾ ਸੀ ਉਹ ਦਰਬਾਰ। ਅੱਛਾ। ਤੇ ਉੱਥੇ ਖੀਰ ਖੂਰ ਅਸੀਂ ਆਪਣੀ ਗਾਈ ਮਈ ਸੂਣੀ ਹੋਵੇ ਨਾ, ਅੱਛਾ, ਤੇ ਉੱਥੇ ਅਸੀਂ ਚੜਾਉਣ ਜਾਂਦੇ ਹੁੰਦੇ ਆ ਪਿੰਡ ਇਹਨਾਂ ਨੂੰ ਪੁੱਛੋ, ਕੋਈ ਸੁਨੇਹਾ ਸਨੂਹਾ ਪਿੰਡ ਵਾਲਿਆਂ ਨੂੰ ਭੇਜਣਾ, ਤੁਹਾਡੇ ਪਿੰਡ ਤੋਂ ਆਏ ਨੇ ਆ ਬੰਦੇ। ਇਹਨਾਂ ਦਾ ਨਾਮ ਹੈਗਾ ਰਾਜਪਾਲ ਸਿੰਘ। ਅੱਛਾ ਜੀ। ਤੇ ਇਹਨਾਂ ਕੋਲ ਤੁਸੀਂ ਪੁੱਛੋ ਤੇ ਤੁਸੀਂ ਇਹਨਾਂ ਕੋਲ ਪੁੱਛੋ ਹੁਣ।
ਸਾਡੇ ਇਧਰ ਦੂਸਰਾ ਬਾਬਾ ਨੇ ਆਵਾ। ਅੱਛਾ ਦੂਸਰਾ ਬਾਬਾ ਜੀ ਸਾਡੇ ਉੱਥੇ ਸਰੈਣਾ ਚੂੜਾ ਸੀਗਾ, ਅੱਛਾ ਉਹ ਸਾਡੇ ਨਾਲ 20 ਵਰੇ ਰਿਹਾ। ਜਦੋਂ ਅਸੀਂ ਤੁਰੇ ਆ ਨਾ, ਉਹਦੇ ਸਾਡੇ ਪਿਓ ਨੇ 7 ਅੰਦਰ ਸਾਡੇ 7 ਜੰਦਰੇ ਮਾਰ ਕੇ ਤੇ ਕੁੰਜੀਆਂ ਉਹਨੂੰ ਦੇ ਦਿੱਤੀਆਂ। ਕੁਝ ਉਹਦੇ ਕੋਲ ਆ ਕੁੰਜੀਆਂ ਉਹਦੇ ਕੋਲ ਆ। ਉਹ ਸਾਡੇ ਪਿਓ ਨੇ ਆਖਿਆ ਵੀ ਜੇ ਇਹਦੇ ਸਰੈਣਿਆ ਅਸੀਂ ਭਲਕ ਤਾਗ ਆ ਗਏ ਤੇ ਠੀਕ ਆ, ਤੇ ਜੇ ਨਾ ਆਏ ਤੇ ਜਿੰਨਾ ਜੋ ਕੁਛ ਹੋਏਗਾ ਲੈ। ਵਾਹ ਆ ਬਸ ਆ ਗੱਲ। ਤੇ ਹੁਣ ਉਹਦੇ ਕੋਲ ਕੁੰਜੀਆਂ ਵਾਪਸ ਫੜ ਲਈ ਮੈਂ ਕਿਹਾ। ਇਹ ਜੀ ਉਹ 20 ਵਰੇ ਸਾਡੇ ਨਾਲ ਰਿਹਾ ਜੀ। ਅੱਛਾ 20 ਵਰੇ। ਆ 20 ਵਰੇ ਕੰਮ ਸਾਡੇ ਕੀਤਾ ਤੁਹਾਡੇ ਨਾਲ? ਹਾਂਜੀ ਤੁਹਾਡੇ ਨਾਲ ਕੰਮ ਕੀਤਾ? ਹਾਂ ਸਾਡੇ ਨਾਲ, ਸਾਡੇ ਨੇ ਸੇਵ ਕਰਦਾ ਹੁੰਦਾ ਜੀ। ਮੇਰਾ ਪਿੰਡ ਨਾਲ ਦਾ ਪਿੰਡ ਹੈ ਸ਼ਕਰੀ। ਅੱਛਾ ਜੀ। ਕੋਈ ਤੁਹਾਡਾ ਉੱਥੋਂ ਦਾ ਕੋਈ ਜਾਣਕਾਰ ਹੈਗਾ ਜੀ ਉਹ ਪਿੰਡ ਨਹੀਂ 'ਚ? ਜੀ ਉੱਥੇ ਕੋਈ ਨਹੀਂ। ਮੈਂ ਪਹਿਲੇ ਦੱਸਿਆ ਵੀ ਛਕੜੀ ਹੈ, ਸੁਣਦਾ ਰਿਹਾ। ਉੱਥੇ ਦਾ ਕੋਈ ਜਾਣ ਪਛਾਣ ਨਹੀਂ ਸੀ ਮੇਰੇ ਕੋਲ। ਫਿਰ ਤੁਸੀਂ ਜਦੋਂ ਇਹ ਆਏ ਵਾਪਸ 47 'ਚ ਕਿਹੜੇ ਰਸਤੇ ਰਾਹੀਂ ਆਏ ਹੋ? ਅਸੀਂ ਜੀ ਕਲਾਨੌਰ ਰਾਤ ਕਲਾਨੌਰ ਰਹੇ ਆ। ਅੱਛਾ ਜੀ। ਰਾਤ ਉੱਥੇ ਲੋਕ ਦਾਣੇ ਦੂਣੇ ਢੋਂਦੇ ਰਹੇ, ਆਪਣਾ ਸਮਾਨ ਵੀ ਢੋਂਦੇ ਰਹੇ ਤੇ ਦਿਨੇ ਉੱਠ ਕੇ ਤੁਰ ਪਏ, ਦਾਣੇ ਵੀ ਉੱਥੇ ਪਏ ਰਹੇ। ਅੱਛਾ ਜੀ। ਤੇ ਆ ਡੇਰੇ ਨੂੰ ਸੜਕ ਆਉਂਦੀ ਹੈ। ਅੱਛਾ ਜੀ। ਡੇਰੇ ਨੂੰ ਸੜਕ ਆਉਂਦੀ ਹੈ। ਡੇਰੇ ਨੂੰ? ਹਾਂ। ਡੇਰਾ ਬਾਬਾ ਨਾਨਕ? ਹਾਂ ਡੇਰਾ ਬਾਬਾ ਨਾਨਕ, ਉੱਥੇ ਦੀ ਸੜਕ ਆਉਂਦੀ ਹੈ। ਡੇਰਾ ਠਾਣਾ ਵੀ ਸੀ ਨਾ? ਹਾਂਜੀ ਹੈਗਾ ਅੱਜ ਵੀ ਹੈਗਾ। ਅੱਜ ਵੀ ਹੈ ਜੀ। ਉੱਥੇ ਆਉਂਦੇ ਆ ਤੇ ਆ ਬੰਨੇ ਵੀ। ਥਾਣਾ ਕਲਾਨੌਰ ਵੀ ਹੈਗਾ? ਹਾਂਜੀ ਥਾਣਾ ਕਲਾਨੌਰ ਵੀ ਹਾਂ ਹੈ? ਕਲਾਨੌਰ ਵੀ ਹੈ। ਆ ਬੰਨੇ ਵੀ ਬਰਛੀਆਂ ਟਕੂਆਂ ਦੇ ਢੇਰ ਲੱਗੇ ਤੇ ਆ ਬੰਨੇ ਵੀ ਲੱਗੇ ਅੱਛਾ ਜੀ। ਤੇ ਵਿੱਚੋਂ ਦੀ ਖਲਕਤ ਲੰਘਦੀ ਸੀ। ਉਹ ਜੋ ਵੀ ਸੋਟੀ ਆਉਂਦੀ ਸੀ ਨਾ, ਕੋਈ ਇੰਨੀ ਕਿ ਵੀ ਜਿੰਨੀ ਸੀ ਢੇਰ ਲੱਗੇ ਸਨ, ਉਹ ਸਾਡੇ ਕੋਲ ਹੋਈ ਜਾਂਦੇ ਸਨ। ਤੁਸੀਂ ਕਲਾਨੌਰੋਂ ਡੇਰਾ ਬਾਬਾ ਨਾਨਕ ਰੋਡ ਨੂੰ ਆਏ, ਫਿਰ ਇੱਧਰ ਨੂੰ ਹਾਂ ਆਏ? ਹਾਂਜੀ ਹਾਂਜੀ ਕਲਾਨੌਰ ਅਸੀਂ ਡੇਰੇ ਨੂੰ ਕੋਈ ਆਏ। ਇੱਧਰ ਦੇ ਪਿੰਡਾਂ ਦਾ ਕੋਈ ਨਾਂ ਯਾਦ ਆ ਕਲਾਨੌਰ ਤੋਂ ਡੇਰਾ ਬਾਬਾ ਨਾਨਕ ਰੋਡ ਤੇ? ਨਹੀਂ ਇੱਕ ਤਾਂ ਦੱਸਿਆ ਰੜਿਆਣਾ। ਹਾਂ ਰੜਿਆਣਾ ਉਹ ਤੇ ਸਾਡੇ ਨਾਨਕੇ। ਰੜਿਆਣਾ ਹਾਂ ਰੜਿਆਣਾ। ਉਹਦੇ ਲਾਗੇ ਕਰੂੜਾ, ਸਰਜੇ ਚੱਕ। ਹਾਂ ਸਰਜੇ ਚੱਕ, ਸਾਲੇ ਚੱਕ, ਸਾਲੇ ਚੱਕ। ਪੀਰੋ ਪਿੰਡੀ ਬੇਹਨੇ ਇਹੋ ਜਿਹੇ ਪਿੰਡ, ਸਾਲੇ ਚੱਕ ਤੇ ਪੀਰੋ ਪਿੰਡੀ, ਇਹ ਸਾਰੇ ਪਿੰਡਾਂ ਨੂੰ ਮੈਂ ਜਾਣਦਾ। ਅੱਛਾ ਜੀ। ਹਾਂ ਉਹ ਸੱਜੇ ਹੱਥ ਨੇ, ਖੱਬੇ ਹੱਥ ਕੋਈ ਪਿੰਡ ਨਹੀਂ ਹੈਗਾ ਸੀ ਵੀ? ਇਹ ਸਾਰੇ ਪਿੰਡ ਸੱਜੇ ਹੱਥ ਨੇ? ਹਾਂਜੀ ਹਾਂਜੀ। ਕਰੂੜਾ, ਸਰਜੇ ਚੱਕ, ਹਾਂ ਰੜਿਆਣਾ। ਬੇਲਾ ਵੀ ਇੱਧਰ ਹੀ ਸੀ, ਇੱਧਰ ਹੀ ਮੈਂ ਮਾਲ ਚਾਰਦਾ ਹੁੰਦਾ ਸੀ ਅੱਛਾ ਨਾਨਕਿਆਂ ਦੇ। ਜੀ। ਤੇ ਇੱਧਰ ਹੀ ਮੇਰਾ ਮਤਲਬ ਕੋਈ ਕੋਈ ਗਲੇ ਤੁਹਾਡਾ ਕਲਾਨੌਰ ਚ ਕੋਈ ਹੈਗਾ ਕਿ ਸੱਜਣ ਮਿੱਤਰ ਕੋਈ ਰਿਸ਼ਤੇਦਾਰ? ਹਾਂ ਅਜੇ ਸੱਜਣ ਮਿੱਤਰ ਜੀ ਧੰਨੋ ਖੱਤਰੀ ਸੀ, ਉਹ ਸਾਡੇ ਪਿਓ ਨਾਲ ਉਹਦੀ ਬੜੀ ਕਰ ਸਲਾਮਾ ਲੈ ਕੇ। ਕਿਹੜੇ ਮਹੱਲੇ ਸੀ ਕਲਾਨੌਰ? ਉਹ ਇੱਕੋ ਬਾਜ਼ਾਰ ਸੀ ਕਲਾਨੌਰ 'ਚ। ਮੇਨ ਬਾਜ਼ਾਰ ਜਿਹੜਾ? ਹਾਂ ਮੇਨ ਬਾਜ਼ਾਰ 'ਚ, ਉਹਦਾ ਮੈਂ ਘਰ ਵੀ ਵੇਖਿਆ। ਅੱਛਾ। ਤੇ ਉਹਦੇ ਉਹ ਘੋੜੇ ਤੇ ਆਉਂਦਾ ਜੇ ਹੁੰਦਾ। ਘਰ ਤੁਹਾਨੂੰ ਲੈ ਜਾਈਏ ਪਛਾਣ ਲਓਗੇ ਇੱਥੇ ਕਲਾਨੌਰ? ਹਾਂ ਅੱਛਾ। ਪਛਾਣ ਲਾ। ਤੇ ਉੱਥੇ ਕੋਈ ਅਕਬਰ ਬਾਦਸ਼ਾਹ ਦਾ ਦਰਬਾਰ ਵੀ ਸੀਗਾ, ਉਹ ਪਤਾ ਕੁਝ? ਹਾਂ ਹੈ। ਵੇਖਿਆ ਉਹ? ਹਾਂ ਵੇਖਿਆ। ਉਹ ਬਾਹਰ ਆ ਸ਼ਹਿਰ ਤੋਂ? ਹਾਂ ਜੀ ਬਾਰ ਕਲਾਨੌਰ। ਜਿਹਨੇ ਵੇਖਿਆ ਨਹੀਂ ਲਾਹੌਰ ਵੇਖੀ ਵੇਖੇ ਕਲਾਨੌਰ। ਹਾਂ ਜੀ। ਹੋਰ ਉੱਥੇ ਕਿਹੜੀ ਚੀਜ਼ ਵੇਖੀ ਕਲਾਨੌਰ ਦੇ ਵਿੱਚ? ਹੋਰ ਜੀ ਕਲਾਨੌਰ ਦੇ ਵਿੱਚ ਮਸੀਤਾਂ ਵੀ ਹੈਗੀਆਂ ਦੇਖੀਆਂ ਪੁਰਾਣੀਆਂ? ਨੇਕੀ ਦਾ ਸ਼ਹਿਰ ਸੀ, ਇੱਕੋ ਬਾਜ਼ਾਰ ਸੀ ਉਹਦਾ। ਸਿੱਧਾ ਸਿੱਧਾ ਸਿੱਧਾ। ਇਹ ਰੋਗ ਹੈ ਸਾ ਬਾਜ਼ਾਰ, ਬਾਕੀ ਬਾਜ਼ਾਰ ਸਿੱਧਾ ਜਿਹੜਾ ਕਿ- ਬਟਾਲੇ ਨੂੰ ਜਾਂਦੇ ਰੋਡ ਹਾਂ ਜਾਂਦਾ? ਇੱਕੋ ਹੀ ਬਾਜ਼ਾਰ ਸੀ ਉਹਦਾ। ਸੁੱਕੀ ਉਦੋਂ ਹੁੰਦੀ ਸੀ। ਸ਼ਹਿਰ ਜਿਹੜਾ ਬਾਕੀ ਉਹ ਬੜਾ ਅੱਛਾ ਸ਼ਹਿਰ ਸੀ, ਸੋਹਣਾ ਸੀਗਾ। ਜਾਣਾ ਹੁਣ ਪਿੰਡ ਆਪਣੇ? ਮੈਂ ਜੀ ਲੈ ਚੱਲੋ, ਹੁਣੇ ਲੈ ਚੱਲੋ। ਕਾਗਜ਼ ਕੂਗਜ਼ ਆਏ ਕਿ ਕੋਈ ਨਹੀਂ? ਹੈ ਕਾਗਜ਼ ਕੂਗਜ਼ ਆਏ ਕਿ ਕੋਈ ਨਹੀਂ? ਕਾਗਜ਼ ਕਦੇ ਕੋਈ ਨਹੀਂ। ਇੰਜ ਕਰਦੇ ਆ, ਇਹ ਬਾਬਾ ਜੀ ਇੱਥੋਂ ਦੇ ਸਨ, ਇਹਨੂੰ ਛੱਡ ਇਹਨਾਂ ਨੂੰ ਅਸੀਂ ਰੱਖ ਲੈਂਦੇ ਆ, ਇਹਨਾਂ ਦੇ ਪਾਸਪੋਰਟ ਤੇ ਤੁਸੀਂ ਚੱਲ ਜਾਓ। ਸਹੀ ਹੈ? ਆਪਣੇ ਘਰ ਆ ਗਏ। ਹਾਂ ਤੁਸੀਂ ਆਪਣੇ ਘਰ ਵੇਖਾ ਹੋਇਆ, ਆਪਣਾ ਘਰ ਵੇਖ ਲੈਂਦੇ ਆ। ਬਾਬਾ ਜੀ ਉਹ ਅਦਾਲਤਪੁਰ ਨੂੰ ਸੜਕ ਬਹੁਤ ਸੋਹਣੀ ਬਣ ਗਈ ਹੁਣ ਤਾਂ। ਕਲਾਨੌਰ, ਅਦਾਲਤਪੁਰ, ਡੇਢ ਗਵਾਰ ਅੱਛਾ ਗਾੜੀ ਨਿਕਲ ਜਾਂਦੀ ਹੈ, ਕੋਟ ਦੀ ਸੂਰਤ ਮੱਲੀ, ਧਿਆਨਪੁਰ। ਜੀ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਮੈਨੂੰ ਆਰਡਰ ਹੋਵੇ ਨਾ ਵੀ ਤੈਨੂੰ ਕੁਛ ਨਹੀਂ ਹੈ ਆਂਦੇ, ਮੈਂ ਤੁਰ ਕੇ ਵੀ ਜਾ ਸਕਦਾ। ਆਏ ਹਾਏ ਹਾਏ। ਹਾਏ। ਇਹ ਨਾ ਮੈਨੂੰ ਆਖੇ ਵੀ ਤੂੰ ਕਿਤੇ ਤੁਰ ਕੇ ਇਹਨੂੰ ਪਿਆਰ ਆਉਂਦੇ ਆ। ਤੁਰ ਕੇ ਜਾਂਦੇ ਰਹੇ ਆ ਜੀ। ਪਾਰਟੀਸ਼ਨ ਤੋਂ ਬਾਅਦ ਤੁਸੀਂ- ਬੰਦੇ ਬੜੇ ਜਾਂਦੇ ਜਿਵੇਂ ਤੁਸੀਂ ਫਿਰ ਉੱਥੋਂ ਤੁਰ ਕੇ ਵੀ ਆਏ? ਤੁਰ ਕੇ ਆਏ ਹੋ ਕਿ ਜਾਂ ਗੱਡੀਆਂ ਤੇ ਆਏ ਹੋ? ਤੁਰ ਕੇ ਆਏ। ਸਾਰਾ ਤੁਰ ਕੇ ਆਏ ਹੋ ਨਹੀਂ ਤੁਰ ਕੇ ਜਾ। ਕਲਾਨੌਰ ਤੋਂ? ਕਲਾਨੌਰ ਤੋਂ ਜੀ ਉਹ ਅਸੀਂ ਜਿਵੇਂ ਡਾਰੋਵਾਲ ਆ ਗਏ ਨੇ, ਡੇਰੇ ਵਾਲਾ ਪੁਲ ਲੰਘੇ ਆ ਹਾਂਜੀ। ਤੇ ਅੱਗੇ ਕਾਫਲਾ ਬਹਿ ਗਿਆ। ਅੱਛਾ। ਕਾਫਲਾ ਬਹਿ ਗਿਆ ਤੇ ਉੱਥੇ ਹੱਠੀ ਪੈਰੀ ਗੱਡੀ ਆਂਦੀ ਤੇ ਉਹ ਐਲਾਨ ਕਰਤੀ ਵੀ ਅਮਨ ਚੈਨ ਦਾ ਬੈਠੇ ਰਹੋ, ਕੋਈ ਨਾ ਕਿਸੇ ਨੂੰ ਆਵਾਜ਼ਾਰ ਨਾ ਹੋਵੇ, ਅੱਠੀ ਪੈਰੀ ਅਸੀਂ ਤੁਹਾਨੂੰ ਲੈ ਜਾਾਂਗੇ। ਜੀ। ਅੱਠੀ ਪੈਰੀ ਆਉਂਦੇ ਤੇ ਸਾਡੇ ਪਿਓ ਦਾ ਥੋੜਾ ਜਿਹਾ ਪੈਰ ਖਰਾਬ ਸੀ, ਉਹ ਚੜ੍ਹ ਨਹੀਂ ਸਕਦਾ। ਅੱਛਾ। ਉਹ ਆਂਦੇ ਵੀ ਜੇ ਮੈਂ ਚੜ੍ਹ ਗਿਆ ਤੇ ਮੇਰੇ ਨਿਆਣੇ ਰਹਿ ਜਾਣੇ ਨੇ। ਮਾਂ ਸਾਡੀ ਜਿਹੜੀ ਪਿੱਛੋਂ ਨਿਖੜ ਗਈ ਸੀ, ਇਹ ਪਿੰਡੋਂ ਹੀ, ਪਿੰਡੋਂ ਹੀ? ਉਹ ਪਿੰਡੋਂ ਇਸ ਤਰ੍ਹਾਂ ਨਿਖੜ ਗਈ। ਜਦੋਂ ਅਦਾਲਤਪੁਰ ਕਲਾਨੌਰ ਨੂੰ ਗਏ ਹੋ? ਉਹ ਹਾਂ ਜਦੋਂ ਉਦੋਂ ਨਿਕਲ ਗਈ ਨਾ, ਫਿਰ ਹਰਿਆਣੇ ਚਲ ਗਈ। ਸਾਡੇ 2 ਭੜੋਲੇ ਕਣਕ ਦੇ ਭਰੇ ਤੇ ਉਹ ਚਲ ਗਏ, ਏਡੇ ਭੋਲੇ ਲੋਕ ਸਨ। ਉਹ ਕਹਿਣ ਲੱਗੇ ਵੀ ਅਸੀਂ ਚਲੇ ਚੱਲੇ ਆ ਤੇ ਆਪਣੇ ਭਰਾ ਨੂੰ ਆਂਦੀ ਵੀ ਸਾਡੀ ਕਣਕ 2 ਭੜੋਲੇ ਤੂੰ ਲੈ ਆ। ਉਹ ਅੱਗੇ ਜਾਂਦੇ ਨੂੰ ਉਹ ਚਲਾ ਗਿਆ। ਉਹ ਪਤਣ ਤੇ ਉਹ ਤੁਹਾਡੇ ਬਗਲੇ ਕੋ ਮਾਨਦਾਰ ਹੈਗੇ ਸਨ, ਪਿਓ ਤੇ ਸਿੱਖ ਉੱਤੇ ਬੈਠੇ ਜੀ। ਉਹਨਾਂ ਫਿਰ ਉਹਨੂੰ ਉਹਦੇ ਨਾਲ ਲੱਭ। ਅੱਛਾ। ਤੇ ਪਿਓ ਸਾਡਾ ਰਹਿ ਗਿਆ।
ਤੇ ਉਹ ਆਂਦਾ ਵੀ ਜੇ ਮੈਂ ਚੜ ਗਿਆ ਤੇ ਨਿਆਣੇ ਰਹਿ ਜਾਣੇ ਨੇ ਤੇ ਇਹ ਤੇ ਗੱਲ ਕੋਈ ਨਹੀਂ। ਕਿੰਨੇ ਕਿੰਨੇ ਭੈਣ ਭਰਾ ਉਹ ਨਾਲ ਆਏ ਸੀਗੇ? ਮੇਰੇ ਜੀ ਹਾਂ ਅਸੀਂ ਜੀ ਇਹ 3 ਭਰਾ ਸਾਂ ਅੱਛਾ ਤੇ 1 ਭੈਣ ਸੀ ਸਾਡੀ। ਅੱਛਾ ਇਹ ਫਿਰ ਅਸੀਂ ਗੱਡੇ 'ਚ ਸਾਰੇ ਆ ਕੇ ਨਾਲ ਹੀ ਆਏ ਸਾਰੇ? ਹਾਂ ਨਾਲ ਹੀ ਆ। ਗੱਡਿਆਂ ਤੇ ਆਏ ਫਿਰ? ਨਹੀਂ ਗੱਡੇ ਤੇ ਜੀ ਅਸੀਂ ਬਾਕੀ ਪਿੰਡ ਜਿਹੜਾ ਸਾਡਾ ਸੀ ਨਾ ਉਹ ਗੱਡੀ ਚੜ ਗਿਆ, ਫਿਰ ਅਸੀਂ ਇਕੱਲੇ ਹੀ ਰਹਿ ਗਏ। ਕਿੱਡਾ ਕੁ ਵੱਡਾ ਪਿੰਡ ਸੀਗਾ ਕਿਹੜਾ? ਅਦਾਲਤਪੁਰ? ਅਦਾਲਤਪੁਰਾ ਛੋਟਾ ਪਿੰਡ ਸੀ। ਛੋਟਾ ਪਿੰਡ ਆ? ਹਾਂ, ਛੋਟਾ। ਅਜੇ ਵੀ ਛੋਟਾ ਹੀ ਆ ਪਿੰਡ? ਥੋੜੇ ਘਰ ਨੇ ਉੱਥੇ ਅਜੇ ਵੀ? ਅਜੇ ਵੀ ਛੋਟਾ ਹੀ। ਥੋੜਾ ਹੀ ਆ, ਹਾਂ। ਮੈਂ ਤਾਂ ਵੀ ਵੱਧ ਗਿਆ ਹੋਣਾ। ਨਹੀਂ ਨਹੀਂ ਛੋਟੇ ਹੀ ਆ। ਮੇਲਾ ਲੱਗਦਾ ਉੱਥੇ ਸਾਲ ਬਾਅਦ ਇੱਕ। ਅੱਛਾ ਜੀ, ਮੇਲਾ ਲੱਗਦਾ ਸਾਲ ਬਾਅਦ ਆ, ਸੌਣ ਭਾਦਰੋਂ ਹੀ ਲੱਗਣਾ ਹੁਣ। ਠੀਕ ਹੈ। ਹੋਰ ਕੋਈ ਯਾਦਗਾਰ ਪਿੰਡ ਦੀ ਕੋਈ ਯਾਦ? ਬਸ ਜੀ ਉਹ ਜਿਹੜੀ ਹੈ ਜੀ ਉਹ ਤੁਹਾਨੂੰ ਦੱਸ ਦਿੱਤੀ। ਇਹ ਧਾਰ ਵਾਲੀ ਹੈ, ਧਾਰ ਵਾਲੀ ਹੈਗੀ ਤੁਹਾਡਾ ਡੀਪੂ ਸੀ ਉੱਥੇ, ਹਾਂ ਤੁਹਾਡੀ ਬਰਾਦਰੀ ਦਾ। ਅੱਛਾ ਜੀ। ਤੇ ਉੱਥੋਂ ਅਸੀਂ ਕੱਪੜਾ ਡੀਪੂ ਜੋ ਜਿਹੜਾ ਕੱਪੜਾ ਮਿਲਦਾ ਨਾ ਹੁਣ ਆਹ, ਹੂੰ ਇਹ ਉੱਥੋਂ ਲਿਆਉਂਦੇ ਹੁੰਦੇ। ਆ ਧਾਰੋਂ ਵਾਲੀ ਅੱਗੇ ਲੰਘ ਇਹਦਾ ਡੇਢ ਗਵਾਰ ਥਣੀ, ਡੇਢਾ ਥਣੀ। ਹਾਂ ਜੀ, ਡੇਢ ਇੱਧਰ ਹੈ, ਗਵਾਰ ਇੱਧਰ ਹੈ। ਹਾਂ ਜੀ। ਤੇ ਉਧਰੋਂ ਵਾਪਸ ਆਉਂਦੇ ਫਿਰ ਇੱਧਰ ਨੂੰ ਆਉਂਦੇ ਆ ਕਲਾਨੌਰ ਨੂੰ। ਦੇ ਗਵਾਰ ਇਹ ਪਿੰਡ ਜਿਹੜੇ ਨੇ ਸਾਡੇ ਲਾਗੇ ਲਾਗੇ। ਪਿੰਡ ਵਾਲੇ ਨੂੰ ਕੋਈ ਸੁਨੇਹਾ ਦੇਣਾ ਹੋਵੇ? ਕੋਈ ਪਿੰਡ ਵਾਲਿਆਂ ਨੂੰ ਸੁਨੇਹਾ ਕੋਈ ਦੇਣਾ ਕੋਈ? ਕੋਵਾ ਕਬੋਵੇ ਜਿਹੜਾ ਵਾਕ ਤੁਹਾਡੀ ਵੀਡੀਓ ਤੁਹਾਡੀ ਪਹੁੰਚ ਜਾਣੀ ਉੱਥੇ? ਨਾ ਜੀ, ਉਹ ਸਰਾਣਾ ਚੂੜਾ ਸੀਗਾ ਤੈਨੂੰ ਦੱਸਿਆ ਸਾਰੀ। ਹੂੰ ਉਹ ਹੀ ਮੇਰਾ ਮਤਲਬ ਸਾਡਾ ਜਾਣੂ ਸੀਗਾ। ਹਾਂ, ਹੋਰ ਤੇ ਸਾਡੇ ਪਿੰਡ ਪਈ ਕੋਈ ਤੁਹਾਡਾ ਤੇ ਤੁਹਾਡੀ ਬਰਾਦਰੀ ਦੇ ਕੋਈ ਹੈ ਹੀ ਨਹੀਂ। ਨਹੀਂ ਸੀ ਹੈਗਾ। ਹਾਂ, ਤੇ ਉਹਨੂੰ ਸੁਣਾ ਕਿਹਨੂੰ ਦੇਈ? ਹੂੰ ਸਹੀ ਸਹੀ। ਉਹ ਵੀ ਉਹ ਮੇਰੇ ਹੁਣ ਫੌਤ ਹੋ ਗਿਆ ਹੁਣ। ਹਾਂ, ਤੇ ਉਹ ਅੱਜ ਦੀ ਗੱਲ ਹੈ। ਫਿਰ ਤੁਸੀਂ ਇੱਥੋਂ ਡੇਰੇ ਵਾਲਾ ਪੁਲ ਲੰਘ ਆਏ ਹੋ ਹਾਂਜੀ। ਤੇ ਇੱਥੇ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ? ਨਹੀਂ ਜੀ, ਕੋਈ ਨਹੀਂ ਹੋਇਆ। ਤਾਂ ਦੱਸਿਆ ਵੀ ਸਾਨੂੰ ਕਿਸੇ ਟੀਮ ਨਹੀਂ ਮਾਰੀ। ਅੱਛਾ, ਅਮਨ ਸ਼ਾਂਤੀ ਨਾਲ ਆ ਗਏ ਹੋ। ਹਾਂ ਕੋਈ ਫਿਰ ਡੰਗਰ ਮਾਲ ਵੀ ਕੋਈ ਪਿੰਡੋਂ ਲਿਆਂਦਾ ਕਿ ਨਹੀਂ? ਹਾਂ, ਡੰਗਰ ਮਾਰ ਲਿਆਂਦਾ ਕਿ ਮੇਰਾ ਬਸ ਜੋਗ ਸਾਡੀ ਸੀ, ਹੋਰ ਇੱਕ ਝੋਟੀ ਮੇਰੇ ਕੋਲ ਗਵਾਚ ਗਈ ਸੀ। ਉਹ ਕੋਈ ਮਈਆਂ ਮੇਰੇ ਬਸ ਗਾਈਆਂ ਜਿਹੜੀਆਂ ਹੋਰ ਸਾਡਾ ਸਭ ਕੁਝ ਮੈਂ ਲੈ ਲਿਆ। ਤੁਹਾਡੇ ਕੋਲ ਸੰਗ ਲੰਘਦਾ ਡੇਰੇ ਵਾਲੇ ਨੂੰ ਤੁਰ ਕੇ? ਹਾਂ, ਲੰਘਦਾ ਲੰਘਦਾ ਸੀ ਉਦੋਂ? ਲੰਘਦਾ ਸੀ, ਬੜਾ ਤੁਹਾਡੇ ਲੰਘਦਾ। ਪਿੰਡ ਸਾਡੇ ਲੰਘ ਕੇ ਆਉਂਦਾ ਸੀ? ਹਾਂ, ਉਹ ਕੌਡੀ ਸੀ, ਉਹ ਭਾਈ ਕੌਡੀ ਸੁੱਟੇ, ਉਹਦਾ ਵੀ ਕੌਡੀ ਸੁੱਟੀ। ਤੇ ਤੁਹਾਡੇ ਫਿਰ ਉਹ ਲਾਗੇ ਲਾਗੇ ਇੱਕ ਪਿੰਡ ਹੋਰ ਸੀ ਤਲਵੰਡੀ? ਹਾਂ ਤਲਵੰਡੀ ਕਰਾਇਆ, ਹਾਂ, ਟਿਵੜੀ। ਸ਼ਾਹਪੁਰ ਕਰਾਇਆ, ਹਾਂਜੀ ਹੈ। ਇਹ ਸਾਰੇ ਉਹ ਲੰਘ ਕੇ ਆਈ ਦੇ ਵਿੱਚੋਂ ਦੀ। ਹਾਂਜੀ ਹਾਂਜੀ ਸ਼ਕਰੀ, ਸ਼ਾਹਪੁਰ ਕਰਾਇਆ, ਤਲਵੰਡੀ ਕਰਾਇਆ, ਹਾਂਜੀ ਕਾਦੀਆਂ ਗੁਜਰਾਂ, ਹਾਂਜੀ ਤੇ ਉਸ ਤੋਂ ਅੱਗੇ ਆ ਜਿਹਦਾ ਫਿਰ ਅਗਵਾਨ ਹੋ ਗਏ, ਹਾਂਜੀ ਫਿਰ ਆਪਣੇ ਤੋਂ ਹਰੂਵਾਲ, ਹਾਂਜੀ। ਮਸ਼ਰਾਲਾ। ਇਹ ਜੀ ਇਹ ਜਿਹੜਾ ਹਰੀਮਾਬਾਦ ਸੀ, ਅਸਲ ਪਿੰਡ ਸਾਡਾ ਇਹੀ ਹੈ। ਹਰੀਮਾਬਾਦ ਹੈ। ਹਰੀਮਾਬਾਦ ਅਸਲ ਪਿੰਡ ਸਾਡਾ, ਉਹਦੇ ਵਿੱਚੋਂ ਵਸੀ ਉੱਠ ਕੇ ਨਾ ਤੇ ਇੱਥੇ ਬਣੀ। ਸਾਡੇ ਲੰਬੜਦਾਰ ਜਿਹੜੇ ਪਠਾਨ ਸਨ ਉਹ ਹਰੀਮਾਬਾਦ ਦੇ। ਅੱਛਾ, ਤੇ ਤੁਹਾਡੇ ਨਾਲ ਕੋਈ ਜਿਹੜੇ ਹੈਗੇ ਨੇ ਹੋਰ ਤੁਹਾਡੇ ਪਿੰਡ ਦੇ ਜਿਹੜੇ ਉੱਠ ਕੇ ਆਏ ਇੱਥੇ ਕਿਤੇ ਬੈਠੇ ਹੋ? ਨਹੀਂ ਜੀ, ਇਹ ਇੱਥੇ ਇਕੱਲਾ ਹੀ ਘਰ ਹੈ। ਤੁਸੀਂ ਇਕੱਲੇ ਘਰ? ਹਾਂ, ਸਾਡਾ ਇਕੱਲਾ। ਹੋਰ ਪਤਾ ਨਹੀਂ ਕਿੱਥੇ ਬੈਠੇ ਹੋ? ਨਹੀਂ ਪਤਾ, ਪਨਵ ਨੇ ਆ ਮੇਰਾ ਮਤਲਬ ਕੋਟ ਲਾ ਕੇ ਉੱਥੇ ਬੈਠੇ ਨੇ। ਅੱਛਾ ਅੱਛਾ। ਕੋਈ ਆ ਚਕੇਰੀਆਂ ਨੇ ਮੇਰਾ ਮਤਲਬ ਇੱਥੇ। ਬਾਬਾ ਜੀ ਹੁਣ ਖਾਬਾਂ ਖਿਆਲਾਂ 'ਚ ਤੁਹਾਨੂੰ ਵਤਨ ਚੇਤੇ ਆਂਦਾ ਵਾ, ਯਾਦ ਆਂਦਾ ਵਾ? ਮੈਂ ਨਾ ਜੀ ਤੈਨੂੰ ਦੱਸਿਆ ਕਸਮ ਖਿਲਾ ਦਿਆ ਲੈਦੇ ਰੋ ਮੂੰਹ ਇਹਦੀ ਕਰੋ। ਇੱਕ ਵਾਰੀ ਮੈਨੂੰ ਹਿੰਦੁਸਤਾਨ ਜ਼ਰੂਰ ਚੇਤੇ ਆਉਂਦਾ। ਅੱਛਾ, ਰੋਜ਼ਾਨਾ? ਰੋਜ਼ਾਨਾ ਸੌਂ ਕੇ ਮੇਰਾ ਮਤਲਬ ਫਿਰ ਰਾਤ ਵੀ ਕਈ ਵਾਰੀ ਆ ਜਾਂਦਾ। ਇੰਨਾ ਪਿਆਰ ਸੀ। ਪਿਆਰ ਸੀ ਵਤਨ ਨਾਲ? ਬੜਾ ਤੁਹਾਡੀ ਜ਼ਮੀਨ ਕਿੰਨੀ ਕੀ ਉੱਥੇ? ਜ਼ਮੀਨ ਦੀ ਸਾਡੀ ਹੈ ਸੀ, ਮਿਲੀ ਤੇ ਸਾਨੂੰ ਇੱਥੇ ਥੋੜੀ ਹੈ ਸਾਡੀ ਜ਼ਮੀਨ। ਇਹ ਜਿਹੜੀ ਉਧਰ ਅਦਾਲਤਪੁਰੇ ਪਿੰਡ ਸੀਗੀ? ਹਾਂ, 10,000 ਕਿੱਲੇ ਨੇ ਸਾਡੇ, ਸਾਨੂੰ ਮਿਲੀ ਥੋੜੀ। 10-11 ਇੱਕ ਆਪਣਾ ਨਾਂ ਦੱਸ ਦਿਓ ਸਾਰੇ। ਅੱਲਾ ਰੱਖਾ। ਅੱਲਾ ਰੱਖਾ। ਲਓ ਜੀ, ਇਹ ਬਜ਼ੁਰਗ ਸੀਗੇ ਉੱਥੋਂ ਦੇ ਪਿੰਡ ਦੇ, ਅੱਜ ਆਏ ਸੀ ਰਾਜਪਾਲ ਸਿੰਘ ਇਹਨਾਂ ਦੇ ਲਾਗੇ ਪਿੰਡ ਦੇ ਸੀਗੇ, ਲੇਕਿਨ ਹੋਪਫੁਲੀ ਉਧਰ ਦੇ ਜਿਹੜੇ ਇਹਨਾਂ ਨੇ ਆਪਣਾ ਪਿੰਡ ਦੱਸਿਆ ਉਧਰੋਂ ਦੀ ਕੋਈ ਜੀ ਹੋਣਗੇ ਤੇ ਉਹ ਜ਼ਰੂਰ ਰਾਬਤਾ ਕਰਿਓ। ਬਜ਼ੁਰਗਾਂ ਦਾ ਬੜਾ ਪਿਆਰ ਹੈ ਆਪਣੇ ਵਤਨ ਦੇ ਨਾਲ। ਚਲੋ ਉਹ ਖੁਸ਼ ਹੋ ਜਾਣਗੇ ਇਸ ਉਮਰੇ, ਤੇ ਇਹ ਕਹਾਣੀਆਂ ਦਾ ਮਕਸਦ ਵੀ ਇਹੀ ਹੈ ਕਿ ਬਜ਼ੁਰਗਾਂ ਨੂੰ ਇਸ ਉਮਰੇ ਜਿਹੜਾ ਹੈ ਆਪਾਂ ਖੁਸ਼ ਕਰੀਏ। ਆਪਾਂ ਆਏ ਹਾਂ ਇੱਕ ਹੋਰ ਸਟੋਰੀ ਨੂੰ, ਲੇਕਿਨ ਬਾਬਾ ਜੀ ਸਾਨੂੰ ਮਿਲੇ, ਸੋ ਇਜਾਜ਼ਤ ਚਾਹੁੰਦੇ ਹਾਂ ਜੀ। ਰੱਬ ਰੱਖਾ।